अस्सलाम वालेकुम दोस्तों, चैनल एक पिंड पंजाब ਦਾ ਤੇ ਸਾਡਾ ਦੇਸ਼ ਪੰਜਾਬ। ਅੱਜ ਅਸੀਂ ਮਿਲ ਕੇ ਜਨਾਬ ਜਾ ਰਹੇ ਹਾਂ ਬਾਰਡਰ ਦੇ ਇੱਕ ਪਿੰਡ ਦੇ ਵਿੱਚ, ਪਿੰਡ ਪੜਾਣਾ। ਹੁਣ ਬਿਲਕੁਲ ਅਸੀਂ ਪਿੰਡ ਪੜਾਣੇ ਦੇ ਕਰੀਬ ਪਹੁੰਚ ਚੁੱਕੇ ਹਾਂ। ਇਹ ਜਿਹੜਾ ਪਿੰਡ ਆ ਇਹ ਵਰਿਆਮ ਸਿੰਘ ਸੰਧੂ ਦਾ ਪਿੰਡ ਆ ਤੇ ਜਿਹੜੇ ਇਹ ਪੜਾਣੇ ਪਿੰਡ ਦੇ ਵਿੱਚ ਰਹਿਣ ਵਾਲੇ ਪੜਾਣੀਏ ਨੇ ਇਹ ਸਾਰੇ ਸੰਧੂ ਬਰਾਦਰੀ ਦੇ ਜੱਟ ਸਨ। ਕੁਝ ਮੁਸਲਮਾਨ ਹੋ ਗਏ ਤੇ ਕੁਝ ਨਹੀਂ ਹੋਏ, ਸਰਦਾਰ ਹੀ ਰਹੇ, ਫਿਰ ਉਹ ਇੰਡੀਆ ਚਲੇ ਗਏ। ਇਹ ਬੇਸਿਕ ਜਿਹੜਾ ਇਹ ਪਿੰਡ ਹੈ ਇਹ ਜਾਗੀਰ ਸੀਗੀ ਆਪਣਾ ਸਰਦਾਰ ਜਵਾਲਾ ਸਿੰਘ ਦੀ। ਸਰਦਾਰ ਜਵਾਲਾ ਸਿੰਘ ਜਿਹੜੇ ਉਹ ਰਾਜਾ ਰਣਜੀਤ ਸਿੰਘ ਦੇ ਸਾਂਢੂ ਸਨ। ਰਾਣੀ ਜਿਹੜੀ ਜਿੰਦਾ ਸੀ, ਰਾਣੀ ਜਿੰਦਾ ਦੀ ਜਿਹੜੀ ਛੋਟੀ ਭੈਣ ਸੀ ਉਹਦੀ ਸ਼ਾਦੀ ਜਿਹੜੀ ਆ ਉਹ ਆਪਣਾ ਹੋਈ ਸੀ ਸਰਦਾਰ ਜਵਾਲਾ ਸਿੰਘ ਦੇ ਨਾਲ। ਤੇ ਸਰਦਾਰ ਜਵਾਲਾ ਸਿੰਘ ਦੀ ਜਿਹੜੀ ਅੱਗੋਂ ਫੈਮਿਲੀ ਆ ਉਹ ਕੁਝ ਫੈਮਿਲੀ 1942 ਦੇ ਵਿੱਚ ਇਸਲਾਮ ਕਬੂਲ ਕਰ ਗਈ ਤੇ ਕੁਝ ਨੇ ਨਹੀਂ ਕੀਤਾ। ਜਿਹਨਾਂ ਨਹੀਂ ਕੀਤਾ ਫਿਰ 1947 ਦੇ ਵਿੱਚ ਚੜ੍ਹਦੇ ਪੰਜਾਬ ਨੂੰ ਚਲੀ ਗਈ। ਉਹਨਾਂ ਦੀ ਸਰਦਾਰ ਜਵਾਲਾ ਸਿੰਘ ਦੀ ਹਵੇਲੀ ਅੱਜ ਵੀ ਇੱਥੇ ਪੂਰੀ ਆਬੋ-ਤਾਬ ਦੇ ਵਿੱਚ ਮੌਜੂਦ ਆ। ਉਹਨਾਂ ਦੀਆਂ ਜਿਹੜੀਆਂ ਨਸਲਾਂ ਨੇ ਤੀਸਰੀ ਚੌਥੀ ਪੰਜਵੀਂ ਨਸਲ ਉਹਨਾਂ ਦੀ ਅੱਜ ਉਸੇ ਹਵੇਲੀ ਦੇ ਵਿੱਚ ਰਹਿ ਰਹੀ ਹੈ। ਅਸੀਂ ਉੱਥੇ ਜਾ ਰਹੇ ਹਾਂ ਤੇ ਤੁਹਾਨੂੰ ਉਹਦਾ ਵਿਜ਼ਿਟ ਕਰਾਵਾਂਗੇ। ਦੂਸਰਾ ਦਾ ਇਤਿਹਾਸ ਇਹ ਹੈ ਕਿ ਆਪਣਾ ਵਰਿਆਮ ਸਿੰਘ ਸੰਧੂ ਇੱਕ ਬਹੁਤ ਵੱਡੇ ਲੇਖਕ ਹੋਏ ਨੇ। ਕੈਨੇਡਾ ਦੇ ਵਿੱਚ ਉਹਨੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਨੇ ਔਰ ਪੜ੍ਹਾਣੇ ਦਾ ਇਤਿਹਾਸ ਉਹ ਕਦੀ ਨਹੀਂ ਭੁੱਲੇ। ਇੱਥੋਂ ਜਾ ਕੇ ਫਿਰ ਸੁਰ ਸਿੰਘ ਬੈਠੇ ਨੇ, ਸੁਰ ਸਿੰਘ ਜਾ ਕੇ ਉਹ ਪੜ੍ਹ ਲੈ ਕੇ ਤੇ ਕੈਨੇਡਾ ਵਿੱਚ ਜਾ ਕੇ ਤੇ ਬਹੁਤ ਸਾਰੀਆਂ ਉਹਨਾਂ ਕਿਤਾਬਾਂ ਲਿਖੀਆਂ ਔਰ ਆਪਣਾ ਬੜਾ ਵੱਡਾ ਉਹਨਾਂ ਇਤਿਹਾਸ ਦੱਸਿਆ। ਔਰ ਦੂਸਰੀ ਅਸਲ ਪੜ੍ਹਾਣੇ ਦੀ ਇੱਕ ਖੂਬੀ ਇਹ ਵੀ ਆ ਕਿ ਇੱਥੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਿੰਘ ਉਹ ਆਏ, ਉਹਨਾਂ ਨੇ ਭਗਤ ਜਲਨਦਾਸ ਜੀ ਨਾਲ ਇੱਥੇ ਮੁਲਾਕਾਤ ਕੀਤੀ। ਇਹ ਪੜ੍ਹਾਣਾ ਜਿਹੜਾ 6ਵੇਂ ਗੁਰੂ ਪਾਤਸ਼ਾਹ ਦੀ ਚਰਨਛੋਹ ਧਰਤੀ ਵੀ ਆ, ਇਹਨੂੰ ਇਸ ਕਰਕੇ ਵੀ ਜ਼ਿਆਦਾ ਸਤਿਕਾਰ ਦਿੱਤਾ ਗਿਆ। ਜਨਾਬ ਗੁਰੂ ਸਾਹਿਬ ਦਾ ਜਿਹੜਾ ਗੁਰਦੁਆਰਾ ਅੱਜ ਵੀ ਆਪਣੀ ਪੂਰੀ ਆਬੋ-ਤਾਬ ਦੇ ਨਾਲ ਬਿਲਕੁਲ ਅਸਲੀ ਹਾਲਤ ਦੇ ਵਿੱਚ ਇਸ ਪਿੰਡ ਦੇ ਵਿੱਚ ਮੌਜੂਦ ਆ। ਸੱਜੇ ਪਾਸੇ ਤੁਹਾਨੂੰ ਵਿਖਾਉਣੇ ਟੈਂਕੀ ਦੇ ਕੋਲ ਨਾਲ ਹੀ ਸੱਜੇ ਪਾਸੇ ਕਰੋ ਜੀ, ਗੁਰਦੁਆਰਾ ਜਿਹੜਾ ਸਾਹਮਣੇ ਨਜ਼ਰ ਆਏਗਾ 6ਵੇਂ ਗੁਰੂ ਪਾਤਸ਼ਾਹ ਦਾ ਨਿਸ਼ਾਨ ਜੀ। ਬਾਬਾ ਪੀਰ ਜਾਨੀਆਂ ਦਰਬਾਰ ਹੈ, ਬਹੁਤ ਵੱਡਾ ਮੇਲਾ ਲੱਗਦਾ ਔਰ ਬਹੁਤ ਵੱਡੀ ਕਬੱਡੀ ਖੇਲੀ। ਇਹ ਸਾਹਮਣੇ ਸੱਜੇ ਪਾਸੇ ਜੀ ਤੁਹਾਡੇ ਗੁਰਦੁਆਰਾ ਸਾਹਿਬ ਨਜ਼ਰ ਆਉਣਾ, ਸਾਹਮਣੇ ਕਸਾਣਾ ਸਾਹਿਬ ਗੁਰਦੁਆਰਾ ਸਾਹਿਬ ਹੈ ਜੀ, ਸਾਹਮਣੇ ਨਜ਼ਰ ਆ ਰਿਹਾ। ਇਹ ਗੁਰਦੁਆਰਾ ਸਾਹਿਬ ਆ ਆਪਣਾ 6ਵੇਂ ਗੁਰੂ ਪਾਤਸ਼ਾਹ ਦਾ। 6ਵੀਂ ਪਾਤਸ਼ਾਹੀ ਗੁਰਦੁਆਰਾ ਸਾਹਿਬ ਜਿਹੜਾ ਹੈ ਉਹ ਅੱਜ ਵੀ ਪੜਾਣਾ ਪਿੰਡ ਦੇ ਵਿੱਚ ਆਪਣੀ ਬਿਲਕੁਲ ਅਸਲੀ ਹਾਲਤ ਦੇ ਵਿੱਚ ਦੋਸਤੋ ਤੁਸੀਂ ਦੇਖ ਸਕਦੇ ਹੋ। ਗੁਰਦੁਆਰਾ 6ਵੀਂ ਪਾਤਸ਼ਾਹੀ ਪਿੰਡ ਪੜਾਣਾ ਜ਼ਿਲ੍ਹਾ ਲਾਹੌਰ। ਇਹ ਤੁਹਾਨੂੰ ਦੋਸਤੋ ਪਿੰਡ ਦੀਆਂ ਜਿਹੜੀਆਂ ਗਲੀਆਂ ਨੇ ਪੜਾਣੇ ਪਿੰਡ ਦੀਆਂ ਅਸੀਂ ਤੁਹਾਨੂੰ ਵਿਖਾ ਰਹੇ ਹਾਂ। ਇਹ ਤੁਸੀਂ ਵੇਖ ਲਓ ਪਿੰਡ ਪੜਾਣਾ, ਪਿੰਡ ਪੜਾਣੇ ਦੇ ਵਿੱਚ ਅਸੀਂ ਫਿਰ ਰਹੇ ਹਾਂ। ਇਸ ਸਾਹਮਣੇ ਗੁਰਦੁਆਰਾ ਤੁਹਾਨੂੰ ਨਜ਼ਰ ਆ ਰਿਹਾ, ਤੁਸੀਂ ਦੇਖੋ ਕਿਹਦਾ ਜ਼ਬਰਦਸਤ ਮੰਜ਼ਰ ਪੇਸ਼ ਕਰ ਰਿਹਾ ਜੀ ਗੁਰਦੁਆਰਾ ਅੱਜ ਵੀ। ਹਾਂਜੀ, ਇਹ ਬਿਲਡਿੰਗ ਆ ਅੰਦਾਜ਼ੇ ਦੇ ਮੁਤਾਬਕ ਜਿਹੜੇ ਸਾਡੇ ਆਪਣੇ ਵਰਿਆਮ ਸਿੰਘ ਸੰਧੂ ਸਾਹਿਬ ਬੜੇ ਵੱਡੇ ਲੇਖਕ ਹੋਏ ਨੇ, ਉਹ ਦੱਸਦੇ ਨੇ ਕਿ ਗੁਰਦੁਆਰੇ ਦੇ ਕੋਲ ਘਰ ਸਾਡੇ ਅੱਜ ਵੀ ਚੁਬਾਰੇ ਨੇ ਤੇ ਉਹ ਇਹ ਹੀ ਸ਼ੱਕ ਪੈਂਦਾ ਕਿ ਇਹ ਜਿਹੜੇ ਚੁਬਾਰੇ ਨੇ ਇਹ ਸਰਦਾਰ ਵਰਿਆਮ ਸਿੰਘ ਸੰਧੂ ਸਾਹਿਬ ਉਹਨਾਂ ਦੇ। ਦੇ ਨਾਲ ਸਾਰੀ ਬਿਲਡਿੰਗ ਬਣੀ ਹੋਈ ਹੈ। ਇਹ ਚਗਾਠਾਂ ਦੇਖ ਲਓ ਪੱਥਰ ਦੀਆਂ ਤੇ ਅੱਗੋਂ ਜਿਹੜੇ ਦਰਵਾਜ਼ੇ ਉਹ ਲੱਕੜ ਦੇ ਆ, ਪੱਕੀ ਦੇ। ਕਿੰਨੀ ਜ਼ਬਰਦਸਤ ਮਤਲਬ ਇਹ ਇੱਕ ਸ਼ਾਕਾਰ ਜਿਹੜਾ ਬਣਾਇਆ ਹੋਇਆ ਹੈ। ਇਹ ਜੀ ਦਰਵਾਜ਼ੇ ਤੋਂ ਸੱਜੀ ਸਾਈਡ ਤੇ ਖੱਬੀ ਸਾਈਡ ਤੇ ਚਾਰ ਤਖਤੀਆਂ ਲਗਾਈਆਂ ਗਈਆਂ ਨੇ। ਸਾਨੂੰ ਪੜ੍ਹਨਾ ਤਾਂ ਨਹੀਂ ਆਉਂਦਾ ਲੇਕਿਨ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਅਸੀਂ ਜਿਸ ਜਗ੍ਹਾ ਤੇ ਖਲੋਤੇ ਆ ਇਹ ਪਿੰਡ ਪੜਾਣਾ
ਔਰ ਇਸ ਪੜਾਣੇ ਦਾ ਇਤਿਹਾਸ ਬਹੁਤ ਵਧੀਆ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਹਮ ਜ਼ੁਲਫ ਸਨ ਸਰਦਾਰ ਜਵਾਲਾ ਸਿੰਘ, ਉਹਨਾਂ ਦੀ ਹਵੇਲੀ, ਔਰ ਸਰਦਾਰ ਹਰਦਿਆਲ ਸਿੰਘ ਜਿਨ੍ਹਾਂ ਨੂੰ ਵੀਰ ਚੱਕਰ ਮਿਲਿਆ, ਉਹਨਾਂ ਦੀ ਔਲਾਦ ਇੱਥੇ ਬੈਠੀ ਆ। ਔਰ ਇੱਥੇ 6ਵੀਂ ਪਾਤਸ਼ਾਹੀ ਗੁਰੂ ਹਰਗੋਬਿੰਦ ਸਿੰਘ ਜੀ ਤਸ਼ਰੀਫ ਲਿਆਏ ਔਰ ਉਹ ਭਗਤ ਜਲਨਦਾਸ ਜੀ ਨੂੰ ਮਿਲੇ। ਇਹ ਨਿਸ਼ਾਨ ਉਹਨਾਂ ਦਾ 6ਵੀਂ ਪਾਤਸ਼ਾਹੀ ਦਾ ਨਿਸ਼ਾਨ ਹੈ, ਉਹ ਨਾਲ ਜਿਹੜਾ ਤੀਰ ਦਾ ਨਿਸ਼ਾਨ ਹੈ। ਤੋ ਐਸੇ ਹੀ ਇਹ ਜਿਹੜਾ ਸਾਡਾ ਇਸ ਪਾਸੇ ਇਲਾਕਾ, ਇਹ ਜਿਹੜੇ ਘਰ ਸੀ, ਇਹ ਆਪਣਾ ਵਰਿਆਮ ਸਿੰਘ ਸੰਧੂ ਸਾਹਿਬ, ਉਹ ਪੌਣੇ 2 ਸਾਲ ਦੇ ਸਨ ਜਦੋਂ ਇੱਥੋਂ ਗਏ ਨੇ, ਬਾਅਦ ਵਿੱਚ ਉਹ ਸੁਰ ਸਿੰਘ ਚਲੇ ਗਏ। ਅੱਜ ਉਹ ਬਹੁਤ ਵੱਡੇ ਚੜ੍ਹਦੇ ਪੰਜਾਬ ਦੇ ਲਿਖਾਰੀ ਬਣੇ ਨੇ ਔਰ ਉਹ ਪੜਾਣੇ ਦਾ ਬੜਾ ਮਾਣ ਸਮਿਆਨ ਬਣੇ ਨੇ। ਪੜਾਣਾ ਪਿੰਡ ਬਿਲਕੁਲ ਬਾਰਡਰ ਦੇ ਉੱਪਰ ਆ, ਲੇਕਿਨ ਬੜੀ ਸ਼ਾਨੋ ਸ਼ੌਕਤ ਦੇ ਨਾਲ ਇਹ ਵਸਣ ਡਿਆ। ਔਰ ਇੱਥੇ 2 ਹਾਈ ਸਕੂਲ ਨੇ ਔਰ ਛੋਟੇ ਮੋਟੇ ਦੂਸਰੇ ਪ੍ਰਾਈਵੇਟ ਕੋਈ 8-10 ਸਕੂਲ ਨੇ। ਔਰ ਇੱਥੇ ਇਹਦਾ ਵਾਹਦ ਬਾਜ਼ਾਰ ਆ ਕਿ ਪੜਾਣੇ ਦੇ 4 ਸਫੇਰੇ ਬਾਜ਼ਾਰ ਦਾ। ਪੜਾਣੇ ਦੀ ਖੂਬੀ ਇਹ ਆ ਕਿ ਇਹਦਾ ਬਾਜ਼ਾਰ 4 ਸਫੇਰੇ ਆਉਂਦਾ। 47 ਤੋਂ ਪਹਿਲੇ ਇਹ ਪੜਾਣਾ ਇੱਕ ਤਹਿਸੀਲ ਲੈਵਲ ਦਾ ਸੀ ਕਿ ਇੱਥੋਂ ਹਰ ਜ਼ਰੂਰਤ ਦੀ ਚੀਜ਼ ਮਿਲਦੀ ਸੀ। ਵਿਆਹ ਸ਼ਾਦੀ ਦੇ ਇੱਥੇ ਬੜੇ ਬੜੇ ਬ੍ਰਾਹਮਣਾਂ ਦੀਆਂ ਦੁਕਾਨਾਂ ਸਨ ਔਰ ਇਹ ਜਿਹੜਾ ਬਾਜ਼ਾਰ ਬਣਿਆ ਸਰਦਾਰਾਂ ਦਾ ਪਿੰਡ ਸੀ। ਤੋ ਇਹਦੇ ਤੇ ਇੱਕ ਆਰਟੀਕਲ ਵੀ ਲਿਖਿਆ ਗਿਆ ਪੜਾਣੇ ਤੇ, ਆਪਣੇ ਚੜ੍ਹਦੇ ਪੰਜਾਬ ਵਿੱਚ ਸੁਰਿੰਦਰ ਕੋਸ਼ਰ ਸਾਹਿਬ ਨੇ, ਉਹਨਾਂ ਨੇ ਪੜਾਣੇ ਤੇ ਆਰਟੀਕਲ ਲਿਖਿਆ ਔਰ ਉਹਨਾਂ ਨੇ ਪੜਾਣੇ ਦੇ ਜਿਹੜਾ ਆਰਟੀਕਲ ਔਰ ਬੜੀ ਬਰੀਕੀ ਦੇ ਨਾਲ ਉਹਨਾਂ ਨੇ ਲਿਖਿਆ ਆਰਟੀਕਲ ਪੜਾਣੇ ਦੇ। ਤੋ ਪੜਾਣੇ ਦਾ ਜਿਹੜਾ ਇਤਿਹਾਸ ਹੈ, ਇੱਥੋਂ ਦੇ ਫਿਰ ਬੜੇ ਬੜੇ ਕਾਬਲ ਲੋਕ ਨੇ ਜਿਹੜੇ ਕਰਨਲ ਬਣੇ, ਜਰਨਲ ਬਣੇ ਔਰ ਫਲਾਈਂਗ ਆਫੀਸਰ ਬਣੇ ਔਰ ਪਹਿਲਵਾਨ ਬਣੇ। ਇੱਥੋਂ ਦਾ ਜਿਹੜਾ ਨਾਮ ਆ ਉਹ ਜਨਾਬ ਬਹੁਤ ਜਿਹੜਾ ਮੈਂ ਫੇਰ ਜ਼ਰਾ ਤੁਹਾਡਾ ਇੱਕ ਦਫਾ ਜ਼ਾਵੀਆ, ਇਹ ਜਿਹੜੇ ਇਸ ਪਾਸੇ ਘਰ ਸਰਦਾਰ ਆਪਣਾ ਵਰਿਆਮ ਸਿੰਘ ਸੰਧੂ ਕੈਨੇਡਾ ਵਿੱਚ ਬੈਠੇ ਨੇ, ਤੇ ਇਹ ਉਹਨਾਂ ਦਾ ਮੈਨੂੰ ਸਪੈਸ਼ਲ ਕਿਹਾ ਸੀ ਕਿ ਜਦੋਂ ਕਿਤੇ ਗਏ ਤੇ ਗੁਰਦੁਆਰੇ ਦੇ ਨਾਲ ਸਾਡੇ ਘਰ ਹੁੰਦੇ, ਸਾਡੇ ਘਰ ਜ਼ਰੂਰ ਸਾਨੂੰ ਵਿਖਾਉਣਾ। ਤੋ ਇਹ ਜਨਾਬ ਸਾਡਾ ਪੜਾਣੇ ਦਾ ਇਤਿਹਾਸ ਤੇ ਬਹੁਤ ਬੜਾ ਹੈ, ਲੇਕਿਨ ਵਕਤ ਦੀ ਨਜ਼ਾਕਤ ਦੇ ਨਾਲ ਜਿਹੜੀਆਂ ਨੇ ਗੱਲਾਂ ਉਹ ਪੜਾਣੇ ਨੂੰ ਜਿਹੜੀਆਂ ਮੋਤਬਰ ਗੱਲਾਂ ਨੇ ਉਹ ਸਾਡੀਆਂ ਇਹ ਨੇ। ਅਗਰ ਯਕੀਨ ਜਾਣੋ ਕਿ ਪਿੰਡ ਬਾਰਡਰ ਤੇ ਨਾਲ ਲਾਹੌਰ ਦੀ ਅੱਜ ਤਹਿਸੀਲ ਹੁੰਦਾ, ਇੱਥੇ 6 ਮਹੀਨੇ ਬੰਨਣ ਦਾ 6 ਮਹੀਨੇ ਛੱਡਣ ਦਾ ਇੱਥੇ ਮਤਲਬ ਇਜਾਜ਼ਤ ਹੁੰਦੀ ਸੀ। ਤੇ ਉਹ ਪਰਲੇ ਬੰਨੇ ਤੁਹਾਨੂੰ ਲੈ ਕੇ ਚੱਲਦੇ, ਉੱਥੇ ਜੇਲ੍ਹ ਵੀ ਹੈਗੀ ਆ ਜਿੱਥੇ 6 ਮਹੀਨੇ ਬੰਨ ਸਕਦੇ, 6 ਮਹੀਨੇ ਛੱਡ ਸਕਦੇ। ਔਰ ਉਹ ਇੱਥੋਂ ਦਾ ਹੀ ਪੜ੍ਹਿਆ ਹੋਇਆ, ਪੜਾਣੇ ਸਕੂਲ ਦਾ ਹੀ ਪੜ੍ਹਿਆ ਹੋਇਆ ਸਰਦਾਰ ਹਰਦਿਆਲ ਸਿੰਘ, ਜਿਹਨੂੰ ਅਸਾਮ ਦੀ ਬਾਰਡਰ ਤੇ ਵੀਰ ਚੱਕਰ ਮਿਲਿਆ, ਜਿਹਨੇ ਇਨਾਮ ਹਾਸਲ ਕੀਤਾ। ਔਰ ਇੱਥੋਂ ਦੇ ਬੜੇ ਗਾਇਕ ਹੋਏ ਨੇ, ਕਮਾਲ ਦੇ ਇੱਥੋਂ ਦੇ ਪਹਿਲਵਾਨ, ਕਬੱਡੀ ਖੇਡਣ ਵਾਲੇ। ਔਰ ਇਹ ਪਿੰਡ ਆਪਣੇ ਇਤਿਹਾਸ ਵਿੱਚ ਬਹੁਤ ਵੱਡਾ ਪਿੰਡ ਹੈ ਜੀ। ਮਸ਼ਹੂਰ ਗਾਇਕ ਇੱਥੋਂ ਦਾ ਕਿਹੜਾ ਹੋਇਆ ਜੀ? ਜਿੰਨੀ ਵੀ ਇਹਦੀ ਸਿਫਤ ਕੀਤੀ ਜਾਵੇ ਨਾ ਉਹ ਓਨੀ ਥੋੜ੍ਹੀ ਆ, ਲੇਕਿਨ ਉਹ ਮੇਲੇ ਤੇ ਬੜੀ ਉਹਦੀ ਰੌਣਕ ਦੀ ਜਦੋਂ ਜਾਂਦਾ ਸੀ, ਮੇਰਾ ਫਿਲਹਾਲ ਜਨਾਨ ਨਹੀਂ ਆਉਂਦਾ, ਔਰ ਉਹ ਜਿੱਥੇ ਜਾਂਦਾ ਸੀ ਉੱਥੇ ਰੌਣਕਾਂ ਹੀ ਲੱਗ ਜਾਂਦੀਆਂ। ਮਹਿਫਲ ਲੁੱਟ ਲੈਂਦਾ। ਅੱਛਾ, ਤੁਸੀਂ ਜ਼ਿਕਰ ਕਰ ਰਹੇ ਸੀ ਜਿਹੜਾ ਪੜਿਆਣਾ ਪਿੰਡ ਜਿਹਦੇ ਵਿੱਚ ਅਸੀਂ ਖੜੇ ਆ, ਇੱਥੋਂ ਲਾਹੌਰ ਕਿੰਨਾ ਹੈ ਤੇ ਅੰਮ੍ਰਿਤਸਰ ਕਿੰਨਾ ਹੈ? ਇਹ ਪਿੰਡ ਸੈਂਟਰ ਵਿੱਚ ਆ ਜਾਂਦਾ, ਤਕਰੀਬਨ ਇੱਥੋਂ ਓਨਾ ਹੀ ਅੰਮ੍ਰਿਤਸਰ, ਵੱਡੇ ਦੱਸਦੇ ਹੁੰਦੇ ਕਿ ਓਨਾ ਹੀ ਅੰਮ੍ਰਿਤਸਰ ਹੈ, ਕਿਉਂਕਿ ਇਹਦੇ ਨਾਲ ਹੀ ਪਿੰਡ ਨਸ਼ਹਿਰਾ ਟਾਲਾ, ਉਹ ਮੇਰੇ ਵੱਡਿਆਂ ਦਾ ਪਿੰਡ ਆ ਇੰਡੀਆ ਦੇ ਵਿੱਚ। ਇੰਡੀਆ ਦੇ ਵਿੱਚ ਆ, ਇੱਥੋਂ ਤਕਰੀਬਨ 3 ਕਿਲੋਮੀਟਰ ਹੋਵੇਗਾ। ਉਹ ਮੇਰੇ ਆਬਾਈ ਯਾਨੀ ਸਾਡੇ ਅੱਜ ਵੀ ਸਾਨੂੰ ਨਸ਼ਹਿਰੇ ਵਾਲੇ ਲੋਕ ਕਹਿੰਦੇ ਨੇ ਕਿ ਨਸ਼ਹਿਰੇ ਤੋਂ, ਕਿਉਂਕਿ ਸਾਡਾ ਆਬਾਈ ਪਿੰਡ ਨਸ਼ਹਿਰਾ। ਤੋ ਮੇਰਾ ਪਿੰਡ ਕਨੀਏਕੇ, ਲੇਕਿਨ ਤਾਲੀਮ ਸਾਡੇ ਸਾਰੇ ਹੀ ਖਾਨਦਾਨ ਨੇ ਪੜਾਣੇ ਵਿੱਚੋਂ ਹਾਸਲ ਕੀਤੀ, ਬਲਕਿ ਸਾਡੇ ਸਾਰੇ ਪਿੰਡ ਦੇ ਜਿੰਨੇ ਲੋਕ ਨੇ ਇੱਥੋਂ ਪੜ੍ਹ ਕੇ PhD ਕਰਨ ਵਾਸਤੇ ਮਲੇਸ਼ੀਆ ਦੀ ਕਰ ਗਏ। ਇਹ ਸਿਰਫ ਪੜਾਣੇ ਦੀ ਸਰਜ਼ਮੀਨ ਦਾ ਸਮਝ ਲਓ ਕਿ ਭਾਗ ਲੱਗਾ ਸਾਨੂੰ। ਜ਼ਰਖੇਜ਼ ਜ਼ਮੀਨ ਹੈ ਇਸ ਮਾਮਲੇ। ਅੱਜ ਵੀ ਅਸੀਂ ਪੜਾਣੇ ਦੀ ਸਰਜ਼ਮੀਨ ਨੂੰ, ਇਹਦੇ ਅਹਿਸਾਨਾਂ ਨੂੰ ਕਦੀ ਨਹੀਂ ਭੁੱਲ ਸਕਦੇ ਕਿ ਜਿੰਨਾ ਇਹਨਾਂ ਸਾਡੀ ਸਾਰੀ ਆਲ ਔਲਾਦ ਨੂੰ ਤਾਲੀਮ ਦਿੱਤੀ। ਔਰ ਇਹ ਮੇਰੇ ਸਰ ਜੀ ਨੇ, ਸਰ ਜੀ ਆਬਦ ਸਾਹਿਬ, ਇਹਨਾਂ ਦੇ ਘਰ ਨੇ, ਸਰ ਜੀ ਮਨੀਰ ਸਾਹਿਬ ਨੇ, ਉਹਨਾਂ ਦੇ ਘਰ ਨੇ, ਸਰ ਤਸਵਰ ਸਾਹਿਬ ਨੇ। ਇਹ ਮਤਲਬ ਸਾਰੇ ਇਹ ਜਿਹੜਾ ਇੱਥੇ ਸਾਡੇ ਪ੍ਰਾਇਮਰੀ ਦੇ ਟੀਚਰ ਮਾਸਟਰ ਅਮਦਾਸ ਸਾਹਿਬ ਰਹਿੰਦੇ ਹੁੰਦੇ ਸਨ। ਔਰ ਅੱਜ ਵੀ ਸਾਨੂੰ ਯਾਦ, ਇੱਥੇ ਖੂਹੀ ਹੁੰਦੀ ਸੀ, ਉਹ ਖੂਹੀ ਦੇ ਵਿੱਚ ਤੀਸਰੀ ਚੌਥੀ ਵਿੱਚ ਆਉਂਦੇ ਨੇ, ਪਾਣੀ ਕੱਢ ਕੇ ਬਾਜੀ ਨੂੰ ਭਰ ਕੇ ਦੇ ਕੇ ਜਾਂਦੇ ਹੁੰਦੇ ਹਾਂ। तो मास्टर अमदास साहब अजकल तो फिलहाल इतने नहीं है, लेकिन घर उन्होंने मास्टर अमदास साहब के होंगे सन। और ये जो लोग सारे फिर हुशियारपुर तो आने इतने। यह है जी हवेली सरदार जवाला सिंह। यह हवेली का मेन गेट है जी, सरदार जवाला सिंह की हवेली। सरदार जवाला सिंह राजा रणजीत सिंह के जोड़े हम जुल्फ सन। क्या बात है जी, ये देख लो भाई। आ मेन इंटरेस्ट आ, मेन इंटरेस्ट तो बाद जनाब है जी ये है वो पूरी एक तुम कह लो कि एक राजनुमा एक दियोड़ी बनी। उस तो बाद इसे विचों है तुम इस साइड से अगर जाओ तो नीचे बेसमेंट है, नीचे बेसमेंट है, तुम देख सकते हो कि सीढ़ियां तो नहीं जाती ना, बेसमेंट में सीढ़ियां जा रही हैं, नीचे बेसमेंट था। ठीक हो गया। इतों सुनिया कि जी सुरंग वो इंडिया में जाती कितने तक जाती है? सोना शाम चलिए
ਜਾ ਅੱਗੇ ਚੱਲ। ਨਹੀਂ ਜਾਓ ਚਲੋ। ਕਰੋਗੇ ਜਾਓ ਅਸੀਂ ਜੀ ਸਰੋਂਗ 'ਚ ਜਾ ਰਹੇ ਹਾਂ। ਅੱਗੇ ਚਮਕਾਦੜਾ ਬਹੁਤ ਆ ਦੇਖ ਲਓ ਤਾਂ ਉਹ ਉੱਤੇ ਚਮੜੀਆਂ ਵੇਖੋ ਕਿਸਾਨਾ ਸਾਹਿਬ ਆਹ ਦੇਖੋ ਬਹੁਤ ਨੇ। ਤੂੰ ਨਾ ਛੇੜੀ ਇਹਨਾਂ ਨੂੰ। ਸਾਨੂੰ ਇਹ ਨਹੀਂ ਪਤਾ ਉਹਦੇ ਤੇ ਚਮੜੀਆਂ ਬੜੀਆਂ ਛੱਤ ਨਾਲ ਉਹ ਦੇਖੋ ਆ ਦੇਖੋ ਜੀ ਉਹ ਕਿੰਨੀਆਂ ਚਮੜੀਆਂ ਉਹ ਉੱਡਣ ਮੈਂ ਕਹਿੰਦਾ ਮਰ ਜੀਏ ਇਸ ਤੋਂ ਨੀਚੇ ਜਿਸ ਤਰ੍ਹਾਂ ਤੁਸੀਂ ਇਹ ਜਿਹੜੀ ਸੀੜੀਆਂ ਨੀਚੇ ਬੇਸਮੈਂਟ 'ਚ ਜਾ ਰਹੀਆਂ ਇਸ ਤੋਂ ਨੀਚੇ ਫਿਰ ਬੇਸਮੈਂਟ ਹੈ ਔਰ ਤੁਸੀਂ ਅੱਗੇ ਵੇਖੋ ਕਿ ਬੇਸਮੈਂਟ ਦੇ ਨੀਚੇ ਫਿਰ ਬੇਸਮੈਂਟ ਹੈ। ਇੱਕ ਬੇਸਮੈਂਟ ਦੇ ਵਿੱਚ ਅਸੀਂ ਪਹੁੰਚ ਚੁੱਕੇ ਹਾਂ ਤੇ ਉੱਤੇ ਦੂਸਰਾ ਬੇਸਮੈਂਟ ਦੀ ਸੀੜੀਆਂ ਦੂਸਰੇ ਬੇਸਮੈਂਟ 'ਤੇ ਜਾ ਰਹੀਆਂ। ਕੀ ਬਾਤ ਹੈ ਯਾਰ ਇਹਦਾ ਫਸਟ ਕਲਾਸ ਯਾਰ ਜੋ ਹੀ ਅਸੀਂ ਇੰਤਜ਼ਾਮ ਬੇਸਮੈਂਟ ਕੀਤਾ ਜੀ। ਦੇ ਅੰਦਰ ਬੜੇ ਹਾਂ ਤੇ ਬੜੀ ਇੱਕ ਠੰਡਕ ਦਾ ਅਹਿਸਾਸ ਹੋ ਰਿਹਾ ਇਸ ਤਰ੍ਹਾਂ ਜਿਵੇਂ ਏਸੀ ਚੱਲ ਰਿਹਾ ਹੋਵੇ ਇੰਨੀ ਇਹ ਜੀ ਠੰਡਕ ਛੱਤ ਹੈ ਜਦ ਜੀ। ਕਿ ਬਾਹਰ ਬਹੁਤ ਗਰਮੀ ਹੈ ਔਰ ਤੁਹਾਨੂੰ ਫੁੱਲ ਠੰਡਕ ਦਾ ਅਹਿਸਾਸ ਹੋ ਰਿਹਾ। ਇਹ ਦੂਸਰਾ ਬੇਸਮੈਂਟ ਆ ਅਸੀਂ ਸੈਕੰਡ ਬੇਸਮੈਂਟ 'ਚ ਆ ਗਏ। ਇਸ ਤੋਂ ਅੱਗੇ ਫਿਰ ਇੱਕ ਬੇਸਮੈਂਟ ਆ ਉਹਦੇ ਵਿੱਚ ਇੱਕ ਸੁਰੰਗ ਜਾ ਰਹੀ ਅੱਗੇ ਸੁਣਨ ਦੇ ਵਿੱਚ ਆ ਰਿਹਾ ਕਿ ਅੱਗੇ ਚਮਗਾਦੜਾ ਬਹੁਤ ਅਸੀਂ ਜਾ ਨਹੀਂ ਸਕਦੇ ਕਿ ਇਹ ਜਿਹੜੀ ਸੁਰੰਗ ਆ ਨਾ ਇਹ ਇੰਡੀਆ ਵੱਲ ਜਾਂਦੀ ਸੀ। ਜਿਹੜੀਆਂ ਸਰਦਾਰਨੀਆਂ ਸਨ ਉਹ ਇਥੋਂ ਸੁਰੰਗ ਦੇ ਜ਼ਰੀਏ ਅੰਮ੍ਰਿਤਸਰ ਜਾਂਦੀਆਂ ਸਨ। ਇਹ ਅੱਗੇ ਕਾਫੀ ਇੱਕ ਲੰਬਾ ਚੌੜਾ ਪ੍ਰੋਜੈਕਟ ਹੈ ਅਸੀਂ ਜੀ ਤੇ ਹੁਣ ਡਰ ਅੱਗੇ ਕੇ ਅਸੀਂ ਜਾਣਾ ਨਹੀਂ ਚਾਹ ਰਹੇ। ਡਰ ਵੀ ਬਹੁਤ ਲੱਗ ਰਿਹਾ ਜੀ ਮੇਰੇ ਕੋਪ ਉੱਤੇ ਦੇਣਾ ਤੇ ਇੱਥੇ ਦੇਖੋ ਰਾਤ ਹੈ ਕੋਈ ਚੀਜ਼ ਨਹੀਂ ਇੱਥੇ ਸੁਨਸਾਨ ਆ ਜੀ ਪਰ ਕੀ ਬਾਤ ਹੈ ਇਹਦਾ ਫਸਟ ਕਲਾਸ ਹੈ। ਆ ਦੇਖੋ ਇਹ ਵੀ ਅੱਗੇ ਜਾ ਰਹੀ ਲੇਕਿਨ ਇੱਥੇ ਜਾਣ ਲੱਗਿਆ ਡਰ ਲੱਗਦਾ ਕਿਉਂਕਿ ਚਮਗਾਦੜਾਂ ਜਿਹੜੀਆਂ ਨਾ ਬਹੁਤ ਜ਼ਿਆਦਾ ਆ ਕਿਉਂਕਿ ਵੀਰਾਨੀ ਆ ਕੋਈ ਇੱਥੇ ਹੈ ਨਹੀਂ ਇਸ ਕਰਕੇ ਇਹਨਾਂ ਚੀਜ਼ਾਂ ਦਾ ਵਸੇਰਾ ਆ। ਇਹ ਟਾਇਲ ਦੇਖੋ ਕਿਸ ਤਰ੍ਹਾਂ ਲੱਗੀ ਹੈ। ਹਵੇਲੀ ਰਾਜਾ ਰਣਜੀਤ ਸਿੰਘ ਇਹ ਜਿਹੜਾ ਦੂਸਰੀ ਸਾਈਡ ਤੇ ਤੁਸੀਂ ਸੀੜੀਆਂ ਨਜ਼ਰ ਨੀਚੇ ਨੂੰ ਜਾ ਰਹੀਆਂ ਇਹ ਦੂਸਰਾ ਬੇਸਮੈਂਟ ਹੈ। ਇੱਕ ਬੇਸਮੈਂਟ ਦੇ ਨੀਚੇ ਫਿਰ ਇੱਕ ਬੇਸਮੈਂਟ ਹੈ। ਇਹ ਸੀੜੀਆਂ ਉਸ ਸਾਈਡ ਨੂੰ ਜਾ ਰਹੀਆਂ ਲੇਕਿਨ ਚਮਗਾਦੜਾਂ ਜ਼ਿਆਦਾ ਹੋਣ ਕਰਕੇ ਅਸੀਂ ਜ਼ਿਆਦਾ ਅੱਗੇ ਨਹੀਂ ਜਾ ਸਕਦੇ। ਤੁਸੀਂ ਇੱਥੋਂ ਹੀ ਅੰਦਾਜ਼ਾ ਲਾ ਸਕਦੇ ਹੋ ਇਹ ਦੇਖੋ ਜੀ ਇਹ ਚਮਗਾਦੜਾਂ ਦੇ ਜੋੜੇ ਕਿਸ ਤਰ੍ਹਾਂ ਜਿਹੜੀਆਂ ਉਹ ਚਿਮੜੀਆਂ ਹੋਈਆਂ। ਇਸ ਹਵੇਲੀ ਦਾ ਨਾਮ ਜਨਾਬ ਹਵੇਲੀ ਸਰਦਾਰ ਜਵਾਲਾ ਸਿੰਘ ਸੰਧੂ ਹੈ। ਪਿੰਡ ਪੜਾਣਾ ਹੈ ਜਨਾਬ ਲਾਹੌਰ ਦਾ ਨਾ ਆਖਰੀ ਬਾਰਡਰ ਬੈਲਟ ਤੇ ਪਿੰਡ ਉਹਦੇ 'ਚ ਵਾਕਿਆ ਹੈ ਤੇ ਇਹਦੀ ਮੈਂ ਜ਼ਰਾ ਪਸੇ ਮੰਜ਼ਰ ਵਿੱਚ ਜਾਵਾਂਗੇ। ਸਰਦਾਰ ਜਵਾਲਾ ਸਿੰਘ ਸੰਧੂ ਸਾਹਿਬ ਕੌਣ ਸਨ? ਹਾਂਜੀ ਹਾਂਜੀ ਜ਼ਰੂਰ ਦੱਸੋ ਕਿ ਸਰਦਾਰ ਸਾਡੀ ਜਿੱਥੋਂ ਪੈਡੀਗਰੀ ਫੈਮਿਲੀ ਟਰੀ ਜਾਂ ਸ਼ੀਰਾ ਨਸਲ ਜਿੱਥੋਂ ਸਟਾਰਟ ਹੁੰਦਾ ਨਾ ਉਹ ਸਰਦਾਰ ਜਵਾਲਾ ਸਿੰਘ ਸੰਧੂ ਤੋਂ ਹੁੰਦਾ ਹੈ। ਹਾਂਜੀ ਹਾਂਜੀ ਅਸੀਂ ਉਹਨਾਂ ਦੀ 8ਵੀਂ ਪੀੜ੍ਹੀ ਹਾਂ ਜੀ। ਉਹ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਨਾਲ ਮਿਲਟਰੀ ਕਮਾਂਡਰ ਸਨ, ਜਰਨੈਲ ਸਨ, ਲਾਈਗਾ ਗਵਰਨਰ ਜਨਰਲ ਕਹਿ ਸਕਦੇ ਜੀ। ਉਹਦੇ ਨਾਲ ਖਸੂਸੀ ਰਿਸ਼ਤਾ ਸੀ ਕਿ ਉਸ ਆਪਸ ਵਿੱਚ ਨਾ ਸਾਂਢੂ ਹਮਜ਼ੁਲਮ ਵੀ ਸਨ। ਜਿਹਦੀ ਮਹਾਰਾਣੀ ਜਿੰਦਾ ਸੀ ਨਾ ਉਹਨਾਂ ਦੀ ਸਿਸਟਰ ਦੀ ਸ਼ਾਦੀ ਹੋਈ ਸੀ ਸਰਦਾਰ ਜਵਾਲਾ ਸਿੰਘ ਸੰਧੂ ਨਾਲ। ਤੇ ਇਸ ਹਵੇਲੀ ਦਾ ਰਕਬਾ ਨਾ 1 ਏਕੜ 8 ਕਨਾਲ ਦੇ ਉੱਤੇ ਮਹੀਦ ਦੇ 100 ਤੋਂ ਜ਼ਿਆਦਾ ਦੇ ਕਮਰੇ ਸਨ। ਰੋਇਲ ਕਿਚਨ, ਰੋਇਲ ਬਾਥ, ਸ਼ਾਹੀ ਹਮਾਮ ਉਹ ਇਸ ਤੋਂ ਅਲੱਗਾ ਸੀ। ਪਾਰਕਿੰਗ ਦਾ ਨਿਜ਼ਾਮ ਅਲੱਗਾ ਸੀ, ਗੈਸਟ ਰੂਮਸ ਵਗੈਰਾ ਅਲੱਗਾ ਸੀ, ਮਹਿਮਾਨ ਖਾਨਾ ਜਿਹਨੂੰ ਕਿਹਾ ਜਾਂਦਾ ਸੀ। ਤੇ ਪੜਾਣਾ ਬਿਫੋਰ ਪਾਰਟੀਸ਼ਨ ਡਿਸਟ੍ਰਿਕਟ ਅੰਮ੍ਰਿਤਸਰ ਤੇ ਡਿਸਟ੍ਰਿਕਟ ਲਾਹੌਰ ਦਾ ਕੈਪੀਟਲ ਸੀ। ਯਾਨੀ ਪੰਜਾਬੀ ਦੇ 85 ਪਿੰਡਾਂ ਦਾ ਦਾਰੁਲ ਖਿਲਾਫਾ ਸੀ ਜੀ। ਇੱਥੇ ਈਚ ਐਂਡ ਐਵਰੀ ਫੈਸਿਲਿਟੀ ਸੀ ਜੀ। ਇੱਥੇ ਮਿਊਨਿਸਪਲ ਕਮੇਟੀ ਇੱਥੇ ਸੀ। ਇੱਥੇ ਓਰਨਿੰਗ ਮਜਿਸਟ੍ਰੇਟ ਜਿਹਦੇ ਸਾਡੇ ਰੀਅਲ ਪੜਦਾਦਾ ਜੀ ਉਹ ਇੱਥੇ ਬੈਠਦੇ ਸਨ। ਜੇਲ੍ਹ ਦਾ ਨਿਜ਼ਾਮ ਇੱਥੇ ਸੀ, ਜੁਡੀਸ਼ਰੀ ਦਾ ਨਿਜ਼ਾਮ ਇੱਥੇ ਸੀ। ਤੇ ਇੱਕ ਪ੍ਰੋਪਰ ਕਹਿ ਸਕਦੇ ਜੀ ਸੂਈ ਤੋਂ ਲੱਗ ਕੇ ਨਾ ਈਚ ਐਂਡ ਐਵਰੀਥਿੰਗ ਇੱਥੋਂ ਪ੍ਰੋਵਾਈਡ ਹੁੰਦੀ ਸੀ। ਪੰਜਾਬੀ ਦੀ ਕਿ ਕੁੜੀ ਦਾ ਦਾਜ ਦਾ ਸਾਰਾ ਸਮਾਨ ਇੱਥੋਂ ਹੁੰਦਾ ਸੀ ਕਿਉਂਕਿ ਇੱਕ ਪੂਰਾ ਹੱਬ ਸੀ ਕਹਿ ਸਕਦੇ ਡਿਸਟ੍ਰਿਕਟ ਅੰਮ੍ਰਿਤਸਰ ਤੇ ਲਾਹੌਰ ਦਾ ਕੈਪੀਟਲ ਸੀ ਪੜਾਣਾ ਉਦੋਂ। ਤੇ ਫਿਰ ਆ ਕਹਿ ਸਕਦੇ ਜਦੋਂ ਪਾਰਟੀਸ਼ਨ ਹੋਈ ਫਿਰ ਵੀ ਵਿਦ ਦੀ ਪੈਸੇਜ ਆਫ ਟਾਈਮ ਆ ਬਾਰਡਰ ਬੈਲਟ ਦੇ ਉੱਤੇ ਆ ਗਿਆ ਤੇ 100 ਮਾਮਲਾਤ ਹੁੰਦੇ ਨੇ ਲੇਕਿਨ ਫਿਰ ਵੀ ਇੱਕ ਜ਼ਿਲ੍ਹਾ ਲਾਹੌਰ ਦਾ ਪਿੰਡ ਨਹੀਂ ਨੂੰ ਟਾਊਨ ਕਹਿ ਸਕਦੇ ਜੀ। ਹੁਣ ਵੀ ਅਲਹਮਦੁਲਿਲਾ ਪੜਾਣਾ ਹੈ ਸ਼ਹਿਰ ਹੀ ਹੈ ਜੀ ਇਹ ਬਣਿਆ ਸ਼ਹਿਰ ਹੀ ਹੈ ਜੀ। ਈਚ ਐਂਡ ਐਵਰੀ ਫੈਸਿਲਿਟੀ ਇੱਥੇ ਜਨਾਬ ਤੁਹਾਨੂੰ ਸਾਰੀਆਂ ਸਹੂਲਤਾਂ ਇੱਥੇ ਮੌਜੂਦ ਨੇ। ਅੱਛਾ ਤੁਸੀਂ ਇੱਕ ਜ਼ਰਾ ਦੱਸੋ ਪਿੱਛੇ ਜੇ ਸੁਣਿਆ ਸੀ ਕਿ ਹਵੇਲੀ ਦਾ ਕੋਈ 8 ਕਰੋੜ ਰੁਪਈਆ ਤੁਹਾਨੂੰ ਮਿਲਦਾ ਸੀ ਤੇ ਤੁਸੀਂ ਕਿਉਂ ਨਹੀਂ ਵੇਚੀ? ਜੀ 2009-10 ਦੇ ਵਿੱਚ ਨਾ ਜੀ ਸਾਡੇ ਐਕਸ ਪ੍ਰੈਜ਼ੀਡੈਂਟ ਨੇ ਪਾਕਿਸਤਾਨ ਦੇ ਸਰਦਾਰ ਫਰੂਕ ਅਹਿਮਦ ਖਾਨ ਲਗਾਰੀ ਨਾਲ ਉਹਨਾਂ ਦੀ ਭਾਵਈ ਸੀ ਮੀਨਾ ਲਗਾਰੀ ਤੇ ਸਰਦਾਰ ਜਾਫਰ ਖਾਨ ਲਗਾਰੀ ਉਹਨਾਂ ਦੇ ਭਾਈ ਉਹ ਆਏ ਸਨ ਜੀ ਇੰਟਰਸਟਿਡ ਸਨ ਇੱਥੇ ਨਾ ਖਰੀਦਦਾਰ ਤੇ ਉਹਨਾਂ ਨੇ 8 ਤੋਂ ਪਹਿਲੋਂ ਲਾਈ ਆਫਰ ਫਿਰ 12 ਕਰੋੜ ਨਾਲ ਅੱਜ ਤੋਂ 12-13 ਸਾਲ ਪਹਿਲੋਂ। ਹਾਂ
ਲੇਕਿਨ ਜਨਾਬ ਆ ਭਲਾ ਖੰਡਰ ਆ ਜਾਂ ਇੱਟਾਂ ਦਾ ਢਾਂਚਾ ਨਾ ਸਮਝੋ ਸਾਡਾ ਨਾਂ ਹੈ। ਸਹੀ ਤੇ ਹੈ। ਅਲਹਮਦੁਲਿਲਾ ਮਹਾਰਾਜ ਦੀ ਕਿਰਪਾ ਹੈ, ਗੁਰੂ ਦੀ ਕਿਰਪਾ ਹੈ ਜੀ ਪੂਰੇ ਟੱਬਰ ਤੇ ਅਸੀਂ ਜਨਾਬ ਆ ਸਮਝੋ ਸਾਡਾ ਇੱਕ ਸ਼ਿਜਰਾ ਨਸਬ ਇੱਥੋਂ ਬਿਲਕੁਲ ਜੀ, ਇਹ ਪਹਿਚਾਣ ਆ ਤੁਹਾਡੀ। ਵਿਰਸਾ ਆ, ਕਿਉਂਕਿ ਆਪਣੀਆਂ ਕੌਮਾਂ ਨਾਲ ਹੈਰੀਟੇਜ ਵਿਰਸੇ ਤੋਂ ਪਹਿਚਾਨੀਆਂ ਜਾਂਦੀਆਂ ਨੇ। ਜੀ ਬਿਲਕੁਲ। ਤੇ ਆ ਸਮਝੋ ਸਾਡਾ ਨਾਂ ਖਰੀਦਣ ਆਏ ਸਨ, ਹਾਂ। ਉਹ ਅਸੀਂ ਸਾਡੇ ਕਾਬਲੇ ਕਬੂਲ ਨਹੀਂ ਗੱਲ, ਬਾਕੀ ਅਲਹਮਦੁਲਿਲਾ ਪੈਸੇ ਤੇ ਅੱਛਾ, ਅਲਹਮਦੁਲਿਲਾ ਇੱਕ ਤੁਹਾਡੀ ਫੈਮਿਲੀ 'ਚ ਬਹੁਤ ਵੱਡੇ ਅਫਸਰ ਹੋਏ ਨੇ, ਸਰਦਾਰ ਗੁਰਦਿਆਲ ਸਿੰਘ। ਬਿਲਕੁਲ ਜੀ, ਲੈਫਟੀਨੈਂਟ ਜਨਰਲ ਸਰਦਾਰ ਗੁਰਦਿਆਲ ਸਿੰਘ ਸੰਧੂ ਮੇਰੇ ਦਾਦਾ ਜੀ ਦੇ ਰੀਅਲ ਬ੍ਰਦਰ ਸਨ, ਚਾਚਾਜ਼ਾਦ ਭਾਈ ਸਨ। ਤੋਂ ਇੰਡੀਅਨ ਮਿਲਟਰੀ ਦੇ ਵਿੱਚੋਂ ਲੈਫਟੀਨੈਂਟ ਜਨਰਲ ਦੇ ਅਹੁਦੇ ਤੋਂ ਰਿਟਾਇਰ ਹੋਏ ਨੇ ਤੇ ਪੜ੍ਹਾਉਣੇ ਸਕੂਲ ਤੋਂ ਪੜ੍ਹ ਕੇ ਗਏ ਨੇ ਜਨਾਬ। ਫਿਰ ਉਹਨਾਂ ਨੇ ਬ੍ਰਿਟਿਸ਼ ਅਕੈਡਮੀ ਤੋਂ ਉੱਥੋਂ ਬਰਤਾਨੀਆ ਤੋਂ ਜਾ ਕੇ ਆਪਣੀ ਤਾਲੀਮ ਆਲਾ ਹਾਸਲ ਕੀਤੀ ਤੇ ਫਿਰ ਉਹਨਾਂ ਨੇ ਇੰਡੀਅਨ ਜਿੰਦਾ। ਅੱਛਾ ਸਰਦਾਰੀ ਦੱਸੋ ਭਲਾ, ਤੁਹਾਡੇ ਕੋਈ ਅਜ਼ੀਜ਼ ਰਿਸ਼ਤੇਦਾਰ ਤੁਹਾਨੂੰ ਬਾਅਦ ਵਿੱਚ ਮਿਲਣ ਆਉਂਦੇ ਰਹੇ ਨੇ ਕਿ ਨਹੀਂ ਆਉਂਦੇ ਰਹੇ? ਬਿਲਕੁਲ ਜੀ ਆਉਂਦੇ ਰਹੇ ਨੇ। ਅੱਜ ਤੋਂ 2-3 ਸਾਲ ਪਹਿਲਾਂ, ਉਦੋਂ ਕੋਵਿਡ ਦਾ ਨਹੀਂ ਸੀ ਰੋਲਾ, ਉਦੋਂ ਸਾਡੇ ਦਾਦਾ ਜੀ ਦੇ ਭਾਈ ਸਨ ਸਰਦਾਰ ਪ੍ਰਿਥੀਪਾਲ ਸਿੰਘ ਸੰਧੂ, ਉਹਨਾਂ ਦੇ ਲਖਤੇ ਜਿਗਰ ਆਏ ਸਨ ਸਰਦਾਰ ਗੁਲਬਦਨ ਸਿੰਘ ਸੰਧੂ, ਉੱਥੇ 1 ਮਹੀਨਾ ਰਹਿ ਕੇ ਗਏ। ਇਸ ਤੋਂ ਇਲਾਵਾ ਵੀ ਸਾਡੇ ਜਿੰਨੇ ਬਰਾਦਰੀ ਆ ਨਾ ਕਹਿ ਸਕਦੇ, ਸ਼ਰੀਕਾ ਬਰਾਦਰੀ ਇੰਡੀਆ ਦੇ ਵਿੱਚ ਸੈਟਲਡ ਹੈ, ਕੋਈ ਸ਼ੰਜਨ ਕੰਟਰੀ ਦੇ ਵਿੱਚ, ਕੋਈ ਕੈਨੇਡਾ ਦੇ ਵਿੱਚ, ਕੋਈ USA ਦੇ ਵਿੱਚ ਸੈਟਲਡ। ਉਹ ਹਰ 6 ਮਹੀਨਿਆਂ ਬਾਅਦ, ਸਾਲ ਬਾਅਦ ਕੋਈ ਦਿਨ ਦਿਹਾੜ ਹੋਵੇ, ਕੋਈ ਖੁਸ਼ੀ ਗਮੀ ਤੋਂ ਇੱਥੇ ਆਣ ਕੇ ਜੁਆਇਨ ਕਰਦੇ ਨੇ, ਵਿਜ਼ਿਟ ਕਰਦੇ ਨੇ ਜੀ। ਅੱਛਾ ਬਾਈ ਜੀ, ਇਹ ਜਿਹੜੀ ਹਵੇਲੀ ਹੈ ਆਪਾਂ ਕਿੰਨੇ ਸਾਲਾਂ ਤੱਕ ਇਹਨੂੰ ਮੇਨਟੇਨ ਰੱਖਿਆ ਆਪਣੇ ਬਜ਼ੁਰਗਾਂ ਨੇ? ਆ ਕਹਿ ਸਕਦੇ ਜੇ ਜੀ ਸਭ ਤੋਂ ਜ਼ਿਆਦਾ ਨਾ ਇਹਨੂੰ ਨੁਕਸਾਨ ਪਹੁੰਚਾਇਆ ਜੀ 1965 ਦੀ ਜੰਗ ਵਿੱਚ ਨਾ ਇੰਡੀਅਨ ਮਿਲਟਰੀ ਨੇ ਤੇ ਇੰਡੀਅਨ ਸਿਵਲ ਬੰਦਿਆਂ ਨੇ। ਅੱਛਾ। ਕਿਉਂਕਿ ਉਦੋਂ 6 ਮਹੀਨੇ ਤੱਕ ਕਬਜ਼ਾ ਰਿਹਾ ਸੀ ਇੱਥੇ। ਫਿਰ ਅੱਛਾ। 71 ਦਾ ਕਹਿ ਸਕਦੇ ਜੀ, ਕਿਉਂਕਿ ਇੱਥੇ ਦਿਆਰ, ਸੰਦਲ, ਸਾਗਵਾਨ ਦੀ ਲੱਕੜ ਸੀ ਜਾਂਦੀ ਇੰਚਾਂ ਦੇ ਨਾਲ ਤੇ ਬੜੀ ਮਹਿੰਗੀ ਫੁੱਟਾਂ ਦੇ ਹਿਸਾਬ ਨਾਲ ਮਿਲਦੀ ਹੈ। ਤੇ ਇੱਥੇ ਖਿੜਕੀਆਂ, ਦਰਵਾਜ਼ੇ, ਛੱਤਾਂ ਲਾ ਕੇ ਲੈ ਗਏ ਸਨ ਜੀ, ਚਗਾਠਾਂ, ਛਤੀਰ, ਬਾਲੇ। ਅੱਛਾ। ਤੇ ਇੰਡੀਅਨ ਮਿਲਟਰੀ ਵਾਲੇ ਤੇ ਇੰਡੀਅਨ ਸਿਵਲ ਜਿੰਦੇ ਸਨ। ਫਿਰ ਕਹਿ ਸਕਦੇ ਜੇ ਜੀ ਸਾਡੇ ਦਾਦਾ ਜੀ ਇੱਕੋ ਭਾਈ ਮੁਸਲਮਾਨ ਹੋਏ ਸਨ। ਸਾਡੀ ਇੰਨੀ ਇੱਥੇ ਬਰਾਦਰੀ ਚੋਖੀ ਨਹੀਂ, ਸਾਡੀ ਸਾਰੀ ਬਰਾਦਰੀ ਸ਼ਰੀਕਾ ਇੰਡੀਆ ਵਿੱਚ। ਇੰਡੀਆ ਚਲੇ ਗਏ। ਫਿਰ ਇਹਦੀ ਲੁੱਕ ਆਫਟਰ ਨਹੀਂ ਕੀਤੀ ਗਈ ਜੀ। ਫਿਰ ਤੁਸੀਂ ਕਹਿ ਸਕਦੇ ਜੀ ਫਿਰ ਸਨ 2000 ਚ ਜੋ ਜਨਰਲ ਪ੍ਰਵੇਜ਼ ਮੁਸ਼ਰਫ ਸਾਹਿਬ ਨੇ DHA ਅਨਾਉਂਸ ਕੀਤਾ ਨਾ, ਤੇ ਲਾਹੌਰ 에ਅਰਪੋਰਟ ਦੀ ਸੰਗੇ ਬੁਨਿਆਦ ਰੱਖੀ ਗਈ। ਫਿਰ ਇੱਥੋਂ ਇੰਟਰਨੈਸ਼ਨਲ ਜਿੰਦੇ ਵਲੋਗਰਸ, ਫੋਰਨਰਸ, ਉਹ ਸਾਨੂੰ ਫਿਰ ਪਤਾ ਲੱਗਾ ਕਿ ਆਹ ਸ਼ਾਹਕਾਰ ਅਸੀਂ ਆਪਣੇ ਹੱਥਾਂ ਨਾਲ ਜੀ ਤਬਾਹ ਕੀਤਾ ਹੈ। ਲੇਕਿਨ ਜਦੋਂ ਨਾ ਹੋ ਗਿਆ ਸੀ, ਉਸ ਤੋਂ ਬਾਅਦ ਨਾ ਜੀ ਮਜ਼ੀਦ ਖਰਾਬ ਨਹੀਂ ਕੀਤਾ ਗਿਆ। ਲੇਕਿਨ ਕਹਿ ਸਕਦੇ ਜੀ ਮੌਸਮੀ ਲੇਕਿਨ ਢਾਂਚਾ ਜਿਹੜਾ ਰਹਿ ਗਿਆ ਆ ਹੁਣ ਬਿਲਕੁਲ ਰਹਿ ਗਿਆ ਜੀ, ਇਸਤੇਮਾਲ ਦੇ ਕਾਬਿਲ ਤੇ ਨਹੀਂ ਹੈਗੀ। ਬਿਲਕੁਲ। ਅੱਛਾ, ਇਹ ਜਿਹੜੀ ਸੁਰੰਗ ਆ, ਜੀ ਜੀ, ਇਹ ਹੁਣ ਅਸੀਂ ਥੱਲੇ ਤੱਕ ਗਏ ਆ, ਉਹਦੇ ਚ ਕਾਫੀ ਉਹ ਚਮਗਾਦੜਾਂ ਬਹੁਤ ਜ਼ਿਆਦਾ ਆ, ਕਿਉਂਕਿ ਆਬਾਦੀ ਨਹੀਂ ਹੈਗੀ ਤਾਂ ਉਹਨਾਂ ਚੀਜ਼ਾਂ ਨੇ ਰਹਿਣਾ। ਇਹ ਕਿੱਥੇ ਤੱਕ ਜਾਂਦੀ ਹੈ? ਆ ਜੀ ਅਸੀਂ ਵੱਡਿਆਂ ਤੋਂ ਸੁਣਦੇ ਆਏ ਆ ਤੇ ਇੱਧਰ ਹਿਸਟਰੀ ਬੁੱਕਸ ਦੇ ਵਿੱਚ ਲਿਖਿਆ ਜੀ, ਆ ਸ਼ਾਲਾਮਾਰ ਬਾਗ ਦੀ ਨਹੀਂ ਜਾਂਦੀ ਟਰਨਲ ਸੁਰੰਗ, ਉਹਦੇ ਨਾਲ ਇਹਦਾ ਲਿੰਕ ਸੀ। ਤੇ ਇੰਡੀਆ 'ਚ ਗੁਰਦੁਆਰਾ ਸਾਹਿਬ ਹੈ ਅੰਮ੍ਰਿਤਸਰ, ਜੀ ਜੀ, ਗੋਲਡਨ ਟੈਂਪਲ, ਉੱਥੇ ਇਹਦਾ ਲਿੰਕ ਸੀ ਜੀ। ਉਹ ਡਿਫਰੈਂਟ ਪਰਪਸਿਸ ਲਈ ਇਸਤੇਮਾਲ ਕੀਤੀ ਜਾਂਦੀ। ਸਰਦਾਰੀਆਂ ਬਾਪਰਦਾ ਹੋ ਕੇ ਆਪਣੀਆਂ ਇਬਾਦਤਗਾਹਾਂ ਜਾ ਸਕਣ, ਸ਼ੋਪਿੰਗ ਕਰ ਸਕਣ। ਤੇ ਮੇਨ ਤੇ ਫਸਟਲੀ ਇਹਦਾ ਪਰਪਸ ਆ ਸੀ ਕਿ ਫਾਰ ਸਿਕਿਉਰਿਟੀ ਪਰਪਸ ਤਹਫਤ ਦਿੱਤਾ ਜਾਏ ਜਾਂ ਜੋ ਵੀ ਥੱਲੇ ਨਿਜ਼ਾਮ ਨੇ। ਤੇ ਅੱਜ ਤੋਂ ਕੁਝ 6-7 ਮਹੀਨੇ ਪਹਿਲਾਂ ਜਨਾਬ ਜੂਤਾ ਘਰ ਬਣਦਾ ਪਿਆ ਸੀ ਡਿਸਟ੍ਰਿਕਟ ਅੰਮ੍ਰਿਤਸਰ ਦੇ ਨਾ, ਗੁਰਦੁਆਰਾ ਸਾਹਿਬ ਗੋਲਡਨ ਟੈਂਪਲ ਸਾਹਿਬ ਦੇ ਵਿੱਚ ਜੀ। ਉੱਥੋਂ ਬੋਂਗੇ ਨਿਕਲੇ ਨੇ ਜੀ। ਬੋਂਗੇ ਕਹਿੰਦੇ ਨੇ ਜੀ ਜਿੰਜ ਕੋਈ ਕਮਰੇ ਨਹੀਂ ਹੁੰਦੇ ਜੀ, ਜ਼ਮੀਨ ਦੋ ਤੋਂ ਬੜਿਆ ਗਰਦਸ਼ ਕਰਦੀਆਂ ਰਹੀਆਂ ਜੀ। ਆ ਜੀ ਪਾਕਿਸਤਾਨ ਦਾ ਪੜਾਣਾ ਪਿੰਡ, ਉਸ ਹਵੇਲੀ ਦੇ ਨਾਲ ਇਹਦੇ ਸੰਬੰਧ ਨੇ ਜਾਂ ਤਲਕ ਬੋਂਗਿਆਂ ਦਾ ਸੁਰੰਗ ਦਾ। ਤੇ ਇਹਦੇ ਤਾਂ ਮਿਲਦੇ ਨੇ ਜੀ ਹਿਸਟਰੀ ਦੇ ਵਿੱਚ ਜਾਂ ਵੱਡਿਆਂ ਤੋਂ ਜਿਨ੍ਹਾਂ ਦੇ ਕੋਈ ਲਿਖਾਰੀ ਨੇ। ਅੱਛਾ, ਹੁਣ ਮੌਜੂਦਾ ਅਸੀਂ ਅੱਗੇ ਤੱਕ ਤੇ ਨਹੀਂ ਗਏ, ਲੇਕਿਨ ਇਹਦੀ ਇੱਥੇ ਖਤਮ ਹੋ ਜਾਂਦੀ ਜਦ ਅੱਗੇ ਤੱਕ ਹੈਗੀ ਆ? ਨਹੀਂ, ਇਹਦੇ ਥੱਲੇ ਜੀ 4-5 ਕਮਰੇ ਰੱਖੇ ਲਾਈਕ ਨਿਸ਼ਾਨੀ ਦੇ ਤੌਰ ਤੇ, ਬਾਕੀ ਅੱਗੇ ਫਿਲ ਕਰ ਦਿੱਤੀ ਹੈ ਮਿੱਟੀ ਪਾ ਕੇ। ਹਾਂਜੀ, ਕੋਈ ਐਟਮੋਸਫੇਅਰ ਫੈਕਟਰ ਐਸੇ ਸਨ, ਕਿਤੋਂ ਬਹਿ ਗਈ ਹੈ, ਕਿਤੋਂ ਆਕਸੀਜਨ ਦੀ ਕਮੀ, ਕਿਤੋਂ ਚਾਨਣ ਦੀ ਕਮੀ। ਉਹ ਕੋਈ ਵਿਜ਼ਟਰ ਆਉਂਦੇ ਸਨ ਟੂਰਿਸਟ ਤੇ ਅਸੀਂ ਡੀਕਦੇ ਰਹਿੰਦੇ, ਉਹ ਥੱਲੇ ਘੁੰਮਦੇ ਰਹਿੰਦੇ ਸਨ। ਫਿਰ ਅਸੀਂ ਨਾ ਨਿਸ਼ਾਨੀ ਦੇ ਤੌਰ ਤੇ 4-5 ਕਮਰੇ ਰੱਖੇ, ਬਾਕੀ ਫਿਲਅਪ ਕਰ ਦਿੱਤੇ। ਪੜਦਾਦਾ ਜੀ ਤੇ ਪੜਦਾਦੀ ਜਾਨ ਤੇ ਦਾਦਾ ਜੀ, ਦਾਦਾ ਜੀ ਦੀ ਉਮਰ ਉਦੋਂ 7 ਸਾਲ ਸੀ ਤੇ ਹਜ਼ਰਤ ਸ਼ੇਖ ਸਾਦੀ ਰਹਿਮਤੁल्लाह ਅਲੈਹ ਦੀਆਂ ਨਾ ਗੁਲਸਤਾਨ ਬੋਸਤਨ ਕਿਤਾਬਾਂ ਸਨ ਜੀ। ਸਾਡੇ ਜਿੰਦੇ ਸਕੇ ਪੜਦਾਦਾ ਜੀ ਨੇ ਨਾ ਰੀਅਲ ਸਰਦਾਰ ਹਰਚਰਨ ਸਿੰਘ ਸੰਧੂ ਉਹਨਾਂ ਦਾ ਨਾਂ ਸੀ ਸਿੱਖੀ। ਤੇ ਇੱਥੇ ਕੋਰਟ ਹੁੰਦੀ ਸੀ, ਅਦਾਲਤ ਸੀ, ਉਹਨਾਂ ਦੇ ਓਰਨੀ ਮੈਜਿਸਟ੍ਰੇਟ ਸਨ ਇੱਥੇ। ਇੰਗਲਿਸ਼ ਦੇ ਵਿੱਚ ਨਾ ਹੋਲੀ ਕੁਰਾਨ ਦਾ ਤਰਜਮਾ ਤੇ ਗੁਲਸਤਾਨ ਬੋਸਤਾਨ ਕਿਤਾਬਾਂ ਦਾ ਤਰਜਮਾ ਪੜ੍ਹ ਕੇ ਇੰਸਪਾਇਰ ਹੋਏ ਸਨ। ਤੇ 1942 ਦੇ ਵਿੱਚ ਨਾ ਮੇਰੇ ਪੜਦਾਦਾ ਜੀ, ਪੜਦਾਦੀ ਜਾਨ ਤੇ ਦਾਦਾ ਜੀ ਨੇ ਨਾ ਇਸਲਾਮ ਕਬੂਲ ਕੀਤਾ। ਉਹਨਾਂ ਦਾ ਨਾਂ ਸਰਦਾਰ ਹਰਚਰਨ ਸਿੰਘ ਤੋਂ ਸਰਦਾਰ ਨਸਰੁੱਲਾ ਸੰਧੂ ਹੋ ਗਿਆ ਪੜਦਾਦਾ ਜੀ ਦਾ। ਬੀਬੀ ਚੰਨਨ ਕੌਰ ਪੜਦਾਦੀ ਦਾ ਨਾਂ ਸੀ, ਉਹਨਾਂ ਦਾ ਨਾਂ ਬੀਬੀ ਗੁਲਾਮ ਫਾਤਮਾ ਹੋ ਗਿਆ। ਤੇ ਸਰਦਾਰ ਖਜ਼ਾਨ ਸਿੰਘ ਸੰਧੂ ਮੇਰੇ ਦਾਦਾ ਜੀ ਸਨ, ਉਹਨਾਂ ਦਾ ਮੁਸਲਮਾਨ ਹੋ ਕੇ ਨਾਂ ਹੋ ਗਿਆ ਸਰਦਾਰ ਅਮਾਨੁੱਲਾ ਸੰਧੂ। ਕੀ ਬਾਤ। ਤੇ ਬਾਕੀ ਜਿੰਦੇ ਮੇਰੇ ਪੜਦਾਦਾ ਜੀ ਦੇ ਭਰਾ, ਦਾਦਾ ਜੀ ਦੇ ਭੈਣਾਂ ਭਰਾ ਨੇ, ਤੇ ਸਾਰੇ ਇੰਡੀਆ 'ਚ ਨੇ ਸਾਡਾ ਜੀ ਸ਼ਰੀਕਾ ਬਰਾਦਰੀ, ਚਾਚੇ ਤਾਏ ਦਾਦੇ ਦੇ ਅੱਗੇ ਧੀਆਂ ਪੁੱਤ ਜੋ ਵੀ ਨੇ
ਪੜਦਾਦਾ ਜੀ ਤੋਂ ਇੰਡੀਆ 'ਚ ਸੈਟਲਡ ਨੇ ਜੀ। ਉਹ ਸਰਦਾਰ ਜੀ ਪਤਾ ਹੈ ਇੰਡੀਆ ਦੇ ਵਿੱਚ ਕਿਹੜੇ ਡਿਸਟ੍ਰਿਕਟ ਦੇ ਵਿੱਚ ਬੈਠੇ? ਉਹ ਸਰ ਡਿਫਰੈਂਟ ਹੈ ਜੀ ਏਰੀਆਜ਼ ਦੇ ਵਿੱਚ, ਅਬੋਹਰ ਦੇ ਵਿੱਚ ਨੇ, ਮਮਦੋਦ ਵਿੱਚ ਨੇ, ਫਤਿਹਗੜ੍ਹ ਸਾਹਿਬ ਨੇ, ਚੰਡੀਗੜ੍ਹ ਨੇ, ਅੰਮ੍ਰਿਤਸਰ ਨੇ, ਕੋਈ ਬਾਹਰ ਸੈਟਲਡ ਹੋ ਗਏ ਨੇ ਸ਼ੰਜਨ ਕੰਟਰੀਜ਼ ਦੇ ਵਿੱਚ, ਕੋਈ ਕੈਨੇਡਾ ਦੇ ਵਿੱਚ ਹੈ, ਕੋਈ ਯੂਕੇ ਦੇ ਵਿੱਚ ਹੈ, ਕੋਈ USA ਦੇ ਵਿੱਚ। ਇੱਥੇ ਕਿੰਨੇ ਕੇ ਆਪਣੇ ਘਰ ਹੋ ਗਏ ਨੇ ਬਰਾਦਰੀ ਦੇ ਹੁਣ? ਇੱਥੇ ਸਰ ਜੀ ਅਸੀਂ ਵਾਲਦ ਸਾਹਿਬ ਦੇ ਚਾਚਾ ਜੀ 2 ਹੀ ਭਾਈ ਨੇ, ਅੱਗੇ ਸਾਡੇ ਨਾਨਕੇ ਨੇ ਜਾਂ ਚਾਚਾ ਜੀ ਦੇ ਬੱਚਿਆਂ ਦੇ ਨਾਨਕੇ ਜਿੱਥੇ ਉਹਨਾਂ ਦੀਆਂ ਸ਼ਾਦੀਆਂ ਹੋਈਆਂ। ਆ ਸਾਡਾ ਮੁਖਤਸਰ ਜਿਹਾ ਹੈ ਜੀ ਇੱਥੇ। ਸਰਦਾਰ ਜਵਾਲਾ ਸਿੰਘ ਦੀ ਜਿਹੜੀ ਲੜੀ ਹੈ ਉਹਦੇ ਵਿੱਚੋਂ ਕਿੰਨੇ ਕੁ ਲੋਕ ਇੱਥੇ ਮੌਜੂਦ ਨੇ? ਅਸੀਂ ਜੀ ਸਿਰਫ ਵਾਹਦ ਸਾਡਾ ਹੀ ਟੱਬਰ ਜਿਹੜਾ ਦਾਦਾ ਜੀ ਕਿਉਂਕਿ ਇੱਕੋ ਭਰਾ ਮੁਸਲਮਾਨ ਹੋਇਆ ਸੀ ਉਹਨਾਂ ਦੀ ਲੜੀ ਵਿੱਚ, ਬਾਕੀ ਸਾਰੇ ਸਾਡਾ 4-5 ਹਜ਼ਾਰ ਜਿਹੜਾ ਸ਼ਰੀਕਾ ਬਰਾਦਰੀ ਮੈਨ ਪਾਵਰ ਹੈ ਨਾ ਉਹ ਇੰਡੀਆ ਦੇ ਵਿੱਚ। ਅੱਛਾ ਬਾਈ ਜੀ, ਇਹ ਹੁਣ ਤੁਸੀਂ ਫਿਊਚਰ ਦੇ ਵਿੱਚ ਕੀ ਦੇਖਦੇ ਹੋ, ਇਹ ਹਵੇਲੀ ਜਿਹੜੀ ਹੈ ਕਿੰਨੀ ਦੇਰ ਤੱਕ ਇਸ ਤਰ੍ਹਾਂ ਰਹਿ ਸਕਦੀ ਆ? ਕਿਉਂਕਿ ਬਿਲਕੁਲ ਛੱਤਾਂ ਤੋਂ ਬਗੈਰ ਹੈ। ਨਾਲ ਗਵਰਨਮੈਂਟ ਆਫ ਪਾਕਿਸਤਾਨ, ਗਵਰਨਮੈਂਟ ਆਫ ਪੰਜਾਬ ਨੂੰ ਨਾ ਅੱਗੇ ਵੀ ਰਿਕਵੈਸਟ ਕੀਤੀਆਂ ਨੇ, ਤੁਹਾਡੇ ਪਲੇਟਫਾਰਮ ਤੋਂ ਵੀ ਰਿਕਵੈਸਟ ਕਰਦੇ ਨੇ, ਕਿਉਂਕਿ ਕੌਮ ਆਪਣੀ ਨਾ ਹੈਰੀਟੇਜ ਵਿਰਸੇ ਤੋਂ ਪਹਿਚਾਨੀ ਜਾਂਦੀ ਬਿਲਕੁਲ। ਆ ਨਾ ਕਿ ਲਹਿੰਦੇ ਪੰਜਾਬ ਦਾ, ਬਲਕਿ ਚੜ੍ਹਦੇ ਲਹਿੰਦੇ ਪੰਜਾਬ ਦੇ ਨਹੀਂ, ਪੂਰੇ ਇੰਟਰਨੈਸ਼ਨਲ ਲੈਵਲ ਦਾ ਹੈ ਆ। ਹਾਂਜੀ, ਇਹਦੀ ਹਰ ਇੱਕ ਇੱਟ ਦੇ ਵਿੱਚ ਨਾ ਤਾਰੀਖ ਸਮੋਈ ਹੋਈ ਹੈ। ਸੱਚੀ ਬਾਤ। ਤੇ ਆਉਣ ਵਾਲੀ ਨਸਲਾਂ ਨੂੰ ਪਤਾ ਹੋਣਾ ਚਾਹੀਦਾ ਕਿ ਯਾਰ ਕੀ ਚੀਜ਼ ਸੀ ਇੱਥੇ, ਕੀ ਹਿਸਟਰੀ ਸੀ, ਕੀ ਇੱਥੇ ਤਾਸਰਾਤ ਸਨ ਬੰਦਿਆਂ ਦੇ ਜਾਂ ਜਿੰਦੇ ਰਹਿ ਕੇ ਗਏ ਨੇ, ਤੇ ਇਹਨੂੰ ਪ੍ਰੀਜ਼ਰਵ ਕਰਨਾ ਚਾਹੀਦਾ, ਇਹਨੂੰ ਰਿਸਟੋਰ ਕਰਨਾ ਚਾਹੀਦਾ। ਵੈਸੇ ਇੱਥੇ ਕਾਮਰਾਨ ਲਸ਼ਾਰੀ ਸਾਹਿਬ ਨੇ, ਡਾਇਰੈਕਟਰ ਜਨਰਲ ਵਾਰਡ ਸਿਟੀ ਅਥਾਰਟੀ ਲਾਹੌਰ ਦੇ, ਉਹਨਾਂ ਨੇ 2-3 ਕਾਇੰਡ ਵਿਜ਼ਿਟ ਕੀਤੇ ਨੇ, ਆਰਕੀਓਲੋਜੀ ਡਿਪਾਰਟਮੈਂਟ ਦੇ ਹੋ ਗਏ ਨੇ, ਹੋਰ ਡਿਫਰੈਂਟ ਜਿਹਦੇ ਮਹਿਕਮੇ ਟੂਰਿਜ਼ਮ ਵਾਲੇ ਨੇ। ਲੇਕਿਨ ਤੁਹਾਨੂੰ ਪਤਾ ਸਰਕਾਰੀ ਕੰਮ ਗੋਂਗਲੋਂ ਤੋਂ ਮਿੱਟੀ ਝਾੜਨ ਦੇ ਬਰਾਬਰ ਹੁੰਦਾ ਹੈ। ਤੇ ਅਸੀਂ ਹੋਪਫੁਲੀ ਉਮੀਦ ਰੱਖਦੇ ਹਾਂ ਕਿ ਕੋਈ ਹਕੂਮਤ ਵਕਤ ਇਹਦੇ ਤੋਂ ਕੋਈ ਖੁਸ਼ੀ ਆਪਣੀ ਸ਼ਫਕਤ ਕਰੇ, ਕੋਈ ਇਹਨੂੰ ਪ੍ਰੀਜ਼ਰਵ ਕਰੇ, ਇਹਨੂੰ ਰਿਸਟੋਰ ਕਰੇ। ਬਿਲਕੁਲ ਜੀ, ਕੋਈ ਮੁਹੱਬੇ ਵਤਨ ਜਿਹੜਾ ਕੋਈ ਸਾਡੇ ਮੁਲਕ ਦਾ ਸਰਬਰਾਹ ਬਣਦਾ ਹੈ, ਜਿਹਨੂੰ ਪਤਾ ਹੋਵੇ ਕਿ ਇਹ ਸਾਡੇ ਬਜ਼ੁਰਗਾਂ ਦੀਆਂ ਕਿੰਨੀਆਂ ਮਿਹਨਤਾਂ ਸੀ, ਔਰ ਇਹ ਮੈਂ ਸਮਝਦਾ ਇੱਕ ਪੰਜਾਬ ਦੀ ਇੱਕ ਸਕਾਫਤ ਆ ਤੁਹਾਡੇ ਬਕੌਲ। ਬਾਕੀ ਦੁਨੀਆ ਵੀ ਸਮਝਦੀ ਹੈ ਕਿ ਵਾਕਈ ਸਕਾਫਤ ਆ, ਔਰ ਇਹਨੂੰ ਹਮੇਸ਼ਾ ਮਰਦੇ ਦਮ ਤੱਕ ਕਾਇਮ ਰਹਿਣਾ ਚਾਹੀਦਾ, ਔਰ ਕਾਇਮ ਰੱਖਣ ਲਈ ਇਹਦੀ ਮੇਨਟੇਨੈਂਸ ਬਹੁਤ ਜ਼ਰੂਰੀ ਆ। ਅਸੀਂ ਆਪਣੇ ਚੈਨਲ ਦੇ ਰਾਹੀਂ ਅਪੀਲ ਕਰਦੇ ਹਾਂ ਹਕੂਮਤ ਵਕਤ ਦੇ ਨਾਲ ਕਿ ਇਸ ਨੂੰ ਰਿਸਟੋਰ ਕੀਤਾ ਜਾਏ, ਔਰ ਇਹਦੀ ਜਿਹੜੀ ਭੱਜ ਟੋਟਾ ਉਹਨੂੰ ਮੁਰੰਮਤ ਕਰਕੇ ਇਹਨੂੰ ਇੱਕ ਦੁਨੀਆ ਆਉਣ ਵਾਲੀ ਜਿਹੜੀ ਨਵੀਂ ਨਸਲ ਹੈ ਉਹਨਾਂ ਲਈ ਇੱਕ ਨਿਸ਼ਾਨੀ ਦੇ ਤੌਰ ਤੇ ਇਹਨੂੰ ਬਿਲਕੁਲ ਸਹੀ ਸਾਲਮ ਇਹਨੂੰ ਹਾਲਤ ਵਿੱਚ ਲਿਆਂਦਾ ਜਾਵੇ, ਤਾਂ ਕਿ ਸਾਡੀ ਜਿਹੜੀ ਨਸਲ ਆ ਉਹ ਇਹਦੇ ਤੋਂ ਸਵਾਲ ਪੈਦਾ ਹੁੰਦੇ ਆ ਨਾ, ਇਹ ਚੀਜ਼ ਕੋਈ ਚੀਜ਼ ਆਪਣਾ ਪੁਰਾਣਾ ਵਜੂਦ ਰੱਖਦੀ, ਉਹ ਆਪਣੇ ਸਵਾਲ ਵੀ ਪੈਦਾ ਕਰਦੀ ਹੈ ਜੀ। ਤੇ ਉਹ ਸਵਾਲਾਂ ਤੋਂ ਬਾਅਦ ਫਿਰ ਇੱਕ ਬਹੁਤ ਬੜੀ ਤਾਰੀਖ ਜਿਹੜੀ ਉਹ ਸਾਹਮਣੇ ਆਉਂਦੀ ਆ, ਜਿਹਨੂੰ ਸਾਡੀ ਨਸਲ ਨੂੰ ਜਾਣਨਾ ਬਹੁਤ ਜ਼ਰੂਰੀ ਹੈ। 16 ਨੇ ਚੰਗੀ ਗੱਲ ਕੀਤੀ ਜੀ ਕਿਸਾਨਾ ਸਾਹਿਬ। ਬਿਲਕੁਲ ਜੀ, ਇੱਕ ਹਵੇਲੀ ਕਹਿ ਸਕਦੇ ਜੇ ਜੀ, ਕਿਉਂਕਿ ਇੱਕ ਗੈਪ ਆ ਗਿਆ ਸੀ ਜੀ ਵਿੱਚ ਨਾ ਰਵਾਬਤ ਦਾ ਜੀ, ਲੇਕ ਆਫ ਕਮਿਊਨੀਕੇਸ਼ਨ ਕਹਿ ਸਕਦੇ ਜੀ। ਜੀ ਤੇ ਆ ਜਿੰਦਾ ਸੋਸ਼ਲ ਮੀਡੀਆ ਦਾ ਅੱਜਕੱਲ ਦੌਰ ਹੈ ਨਾ, ਇੰਨੇ ਜੀ ਜਿੰਦੇ ਦੂਰ ਦਰਾਜ਼ ਵੀ ਨੇ, ਕਈ ਕਿਲੋਮੀਟਰਾਂ ਤੇ ਬੈਠੇ ਨੇ, ਉਹਨਾਂ ਨੂੰ ਇੱਕ ਕਰ ਦਿੱਤਾ, ਯਕਜਾਨ ਕਰ ਦਿੱਤਾ ਜੀ। ਤੇ ਕਾਫੀ ਜਿੰਦੇ ਸਾਡੇ ਸ਼ਰੀਕਾ ਬਰਾਦਰੀ ਜਿਨ੍ਹਾਂ ਨੂੰ ਸਾਡਾ ਨਹੀਂ ਪਤਾ, ਉਹਨਾਂ ਨੂੰ ਕਈਆਂ ਨੂੰ ਸਾਨੂੰ ਨਹੀਂ ਪਤਾ, ਕਈਆਂ ਨੂੰ ਉਹਨਾਂ ਨੂੰ ਸਾਡਾ ਨਹੀਂ ਪਤਾ, ਤੇ ਸੋਸ਼ਲ ਮੀਡੀਆ ਨੇ ਨਾ ਆਪਸ ਵਿੱਚ ਰਲਾਇਆ ਜੀ। ਬੜਾ ਇੱਕ ਪੋਜ਼ਿਟਿਵ ਹੈ ਜੀ ਇਸਤੇਮਾਲ ਇਹਦਾ ਸੋਸ਼ਲ ਮੀਡੀਆ ਦਾ ਸਾਡੇ ਪੁਆਇੰਟ ਆਫ ਵਿਊ ਦੇ ਮੁਤਾਬਕ, ਤੇ ਬੜਾ ਚੰਗਾ ਹੈ ਜੀ। ਜਿੰਦੇ ਬਾਹਰ ਦੇ ਕੰਟਰੀਜ਼ ਬੈਠੇ ਨੇ ਉਹਨਾਂ ਨੂੰ ਵਿਜ਼ਿਟ ਕਰਨ, ਅਸੀਂ ਉਹਨਾਂ ਦਾ ਜਨਾਬ ਜੀ ਆਇਆਂ ਨੂੰ ਕਵਾਂਗੇ, ਵੈਲਕਮ ਕਵਾਂਗੇ, ਅਹਲਨ ਵਸਹਲਨ ਕਵਾਂਗੇ। ਸਰਦਾਰ ਜੀ, ਜਿਸ ਤਰ੍ਹਾਂ ਤੁਸੀਂ ਸੋਸ਼ਲ ਮੀਡੀਆ ਦੀ ਗੱਲ ਕੀਤੀ ਵੀ ਸਾਨੂੰ ਸੋਸ਼ਲ ਮੀਡੀਆ ਨੇ ਕਰੀਬ ਕਰ ਦਿੱਤਾ, ਯਕਜਾਨ ਕਰ ਦਿੱਤਾ, ਤੁਹਾਨੂੰ ਕੋਈ ਇਸ ਤਰ੍ਹਾਂ ਦੇ ਲੋਕ ਵੀ ਮਿਲੇ ਜਿਨ੍ਹਾਂ ਨੇ ਤੁਹਾਨੂੰ ਰਾਬਤਾ ਕੀਤਾ ਸੋਸ਼ਲ ਮੀਡੀਆ ਦੇ ਥਰੂ, ਵੀਡੀਓਜ਼ ਵੇਖ ਕੇ ਕਿ ਅਸੀਂ ਵੀ ਸਰਦਾਰ ਜਵਾਲਾ ਸਿੰਘ ਦੀ ਲੜੀ ਦੇ ਵਿੱਚੋਂ, ਕਿ ਤੁਹਾਡੇ ਪੁਰਾਣੇ ਵਿਛੜੇ ਰਿਸ਼ਤੇਦਾਰ ਵੀ ਤੁਹਾਨੂੰ ਮਿਲੇ? ਬਿਲਕੁਲ ਜੀ, ਬੇਤਹਾਸ਼ਾ ਸਾਨੂੰ ਜੀ ਮੇਨ ਮਿਲਾਉਣ ਵਾਲਾ ਹੀ ਸੋਸ਼ਲ ਮੀਡੀਆ ਹੈ ਜੀ। ਅੱਛਾ, ਕਿਉਂਕਿ ਇੱਕ ਸੀ ਵਿੱਚ ਗੈਪ ਆ ਗਿਆ ਸੀ, ਉਦੋਂ ਡਾਕ ਦਾ ਨਿਜ਼ਾਮ ਸੀ, ਖਤੋ ਕਿਤਾਬਤ ਦਾ ਸੀ, ਜਦੋਂ ਵੱਡੇ ਦਾਦਾ ਜੀ ਦੇ ਦੌਰ ਦਾ ਜਾਂ ਵਾਲਦ ਸਾਹਿਬ ਚਾਚੇ ਹੋਰਾਂ ਦੇ ਦੌਰ ਦਾ। ਲੇਕਿਨ ਫਿਰ ਜਦੋਂ ਸਾਡੀ ਅੱਛਾ, ਤੁਹਾਡੀ ਗੱਲ ਘੱਟ ਹੁੰਦੀ, ਉਹਦੇ ਵਿੱਚ ਡਾਕ ਦੇ ਵਿੱਚ ਮਾਮਲਾਤ ਇਹ ਵੀ ਪੇਸ਼ ਆਏ ਨਾ ਕਿ ਉਸ ਵਕਤ ਜਿਹੜੀ ਇੱਧਰ ਵਾਲੇ ਉਰਦੂ ਲਿਖਦੇ ਸੀਗੇ ਤੇ ਉੱਧਰ ਵਾਲੇ ਗੁਰਮੁਖੀ, ਇਹ ਜਿਹੜੇ ਬੰਦੇ ਉਰਦੂ ਔਰ ਗੁਰਮੁਖੀ ਨੂੰ ਦੋਨਾਂ ਸਾਈਡਾਂ ਤੇ ਜਾਣਦੇ ਸੀ, ਉਹ ਫਿਰ ਪਰਦਾ ਕਰ ਗਏ। ਉਸ ਤੋਂ ਬਾਅਦ ਨਵੀਂ ਨਸਲ ਜਿਹੜੀ ਨਾ ਉਹਦੀ ਟਰਾਂਸਲੇਸ਼ਨ ਨਹੀਂ ਕਰ ਸਕੀ, ਖਤੋ ਕਿਤਾਬਾਂ ਦਾ ਸਿਲਸਿਲਾ ਬੰਦ ਹੋਣ ਦੀ ਇੱਕ ਮੇਨ ਵਜ੍ਹਾ ਇਹ ਵੀ ਹੈ। ਆ ਵੀ ਵਜ੍ਹਾ ਜੀ, ਬਿਲਕੁਲ। ਲੇਕਿਨ ਸੋਸ਼ਲ ਮੀਡੀਆ ਨੇ ਨਾ ਇੱਕ ਬਹੁਤ ਪੋਜ਼ਿਟਿਵ ਆਪਣਾ ਰੋਲ ਪਲੇ ਕੀਤਾ ਹੈ ਜੀ ਅੱਜ ਕੱਲ੍ਹ ਦੇ ਦੌਰ ਦੇ ਵਿੱਚ, ਮਾਡਰਨ ਏਜ ਦੇ ਵਿੱਚ। ਤੇ ਬਿਲਕੁਲ ਜੀ, ਕਈਆਂ ਰਿਸ਼ਤੇਦਾਰਾਂ ਦੀ ਈਮੇਲਸ ਹੁੰਦੀਆਂ ਨੇ, WhatsApp ਹੁੰਦੇ ਨੇ, Instagram ਤੇ Facebook ਤੇ ਜੀ, ਤੇ ਬੜੀ ਖੁਸ਼ੀ ਹੁੰਦੀ ਹੈ ਜਦੋਂ ਆਪਸ ਵਿੱਚ ਮਿਲਦੇ ਜੁਲਦੇ ਆ ਨਾ, ਗੱਲਬਾਤ ਹੁੰਦੀ, ਕਿਉਂਕਿ ਬਲੱਡ ਇਜ਼ ਬਲੱਡ, ਲਹੂ ਹੁੰਦਾ ਜੀ। ਹਾਂਜੀ, ਬਿਲਕੁਲ ਜੀ, ਖੂਨ ਹੁੰਦੇ ਨੇ, ਲੇਕਿਨ ਨੋ ਕੰਪਰੋਮਾਈਜ਼ਿੰਗ ਰਿਲੀਜਨ। ਉਹਨਾਂ ਦਾ ਧਰਮ ਆਪਣਾ ਮਜ਼ਹਬ ਸਿੱਖ ਹੈ,
ਸਾਡਾ ਅਲਹਮਦੁਲਿਲਾ Blood is thicker than water. ਅਸੀਂ ਕਹਿੰਦੇ ਨਾ ਜੀ, ਇਹ ਹਦੀਸ ਹੈ ਕਿ ਕਿਸੇ ਦਾ ਛੇੜੋ ਨਾ ਤੇ ਆਪਣਾ ਛੜਾਓ ਨਾ, ਸੱਚੀ ਬਾਤ, ਕਿਉਂਕਿ ਲਾ ਇਕਰਾਹ ਫਿ ਦੀਨ, ਕਿਸੇ ਦੀਨ ਦੇ ਵਿੱਚ ਕੋਈ ਜ਼ਬਰ ਨਹੀਂ ਹੈਗਾ। ਜਬਰ ਨਹੀਂ ਹੈ। ਤੇ ਉਹਨਾਂ ਦਾ ਦੀਨ ਉਹਨਾਂ ਨੂੰ ਮੁਬਾਰਕ, ਸਾਡਾ ਦੀਨ ਸਾਨੂੰ ਮੁਬਾਰਕ ਜਨਾਬ। ਤੇ ਅਸੀਂ ਕੋਈ ਕੰਪਰੋਮਾਈਜ਼ ਨਹੀਂ ਕਰਦੇ ਮਜ਼ਹਬ ਦੇ ਉੱਤੇ ਜਾਂ ਰਿਲੀਜੀਅਸ ਦੇ ਉੱਤੇ, ਰਿਲੀਜਨ ਦੇ ਉੱਤੇ। ਤੇ ਅਲਹਮਦੁਲਿਲਾ ਜੀ ਖੁਸ਼ੋ ਖੁਰਮ ਜ਼ਿੰਦਗੀ ਬਸਰ ਕਰਦੇ ਹਾਂ। ਦੇਖੋ ਜੀ, ਇਹ ਇਨਸਾਨੀਅਤ ਦਾ ਤਕਾਜ਼ਾ ਵੀ ਇਹੀ ਹੈ ਕਿ ਤੁਸੀਂ ਕਿਸੇ ਦੀ ਮਜ਼ਹਬੀ ਆਜ਼ਾਦੀ ਨੂੰ ਖੋ ਨਹੀਂ ਸਕਦੇ, ਬਿਲਕੁਲ ਔਰ ਆਪਣੀ ਜਿਹੜੀ ਇੱਕ ਰਿਸ਼ਤੇਦਾਰੀ ਹੈ ਇਹਨੂੰ ਕਾਇਮ ਰੱਖਣ ਲਈ ਇਹਨਾਂ ਚੀਜ਼ਾਂ ਤੋਂ ਉੱਪਰ ਹੋ ਕੇ ਸੋਚਣਾ ਪੈਣਾ। ਐਗਜ਼ੈਕਟਲੀ ਜੀ, ਬਿਲਕੁਲ 16 ਆਨੇ ਚੰਗੀ ਗੱਲ ਤੁਸੀਂ ਕੀਤੀ ਕਿਸਾਨਾਂ। ਬਹੁਤ ਸ਼ੁਕਰੀਆ ਭਾਈ।